ਬੀਜੇਪੀ ਦਾ ਇੱਕ ਵੱਡਾ ਆਗੂ ਆਸਟ੍ਰੇਲੀਆ ਦਾ ਆਰਐਸਐਸ ਨਾਲ ਸੰਬੰਧਿਤ ਔਰ ਜਿਹੜੀ ਹਿੰਦੂਤਵੀ ਕੌਂਸਲ ਹੈ ਉਸ ਦਾ ਨਾਲ ਵੀ ਜੁੜਿਆ ਹੋਇਆ ਬੰਦਾ ਜੀ ਉਸ ਨੇ ਕਿਵੇਂ ਆਪਣੀ ਪੋਜੀਸ਼ਨ ਦਾ ਫਾਇਦਾ ਉਠਾਉਂਦੇ ਆ ਇੱਕ ਫੇਕ ਕਿਸਮ ਦੀ ਐਡਵਰਟਾਈਜ਼ਮੈਂਟ ਲਾ ਕੇ ਕੋਰੀਅਨ ਔਰਤਾਂ ਨੂੰ ਜਿਨ੍ਹਾਂ 'ਚ 5 ਔਰਤਾਂ ਦੇ ਨਾਲ ਕਿਸ ਕਿਸਮ ਦਾ ਜ਼ਬਰ ਜਨਾਹ ਕੀਤਾ ਗਿਆ ਉਹਨਾਂ ਨੂੰ ਨੀਂਦ ਵਾਲੀਆਂ ਡਰੱਗਸ ਦੇ ਕੇ तो फिर उन्होंने वीडियो बना लेनी और किन्ने 39 चार्ज इस बंदे दे उत्ते जिहड़े लाए गए ने जिस दे क्योंकि उहदा कंप्यूटर चों जिहड़ा वो सारे रिकॉर्ड भी मिल गए और ज़ाहिर है पहला तो 2 बीबियां ने कंप्लेन सिख कम्युनिटी आस्ट्रेलिया दी इन्हां दी बीबियां दी पेन ट्रॉमा इस नूं महसूस कर सकते हैं क्योंकि असीं भी साडियां बीबियां बच्चियां ने भी नवंबर 84 ਦੇ ਵਿੱਚ ਇਸ ਕਿਸਮ ਦੀ ਪੀੜ ਔਰ ਟਰਾਮਾ ਇਹਨਾਂ ਹਿੰਦੂਤਵੀ ਗੂੰਸ ਦੇ ਹੱਥਾਂ 'ਚ ਹੰਡਾਇਆ। ਇਹ ਜਦੋਂ ਮੋਦੀ ਇੱਥੇ ਆਇਆ 2014 ਦੇ ਵਿੱਚ ਤੇ ਬਲੇਸ਼ ਧਾਨਕਰ ਜਿਹੜਾ ਇਹ ਮੇਨ ਜਿਹੜਾ ਉਸ ਦਾ ਨੂੰ ਆਨਰ ਕਰਨ ਵਾਲਿਆਂ ਦਾ ਜਿਹੜਾ ਫੰਕਸ਼ਨ ਸੀ ਉਹਦਾ ਮੇਨ ਇੰਚਾਰਜ ਸੀ ਔਰ ਬੁੱਚਰ ਆਫ ਗੁਜਰਾਤ ਨੂੰ ਆਨਰ ਕੀਤਾ ਗਿਆ। ब्रेक तो बाद तुहाडा सब दा भरपूर स्वागत है। सो व्यूअर्स दूसरे सैगमेंट 'ਚ ਆਪਾਂ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸਟ੍ਰੇਲੀਆ ਦੇ ਵੱਡੇ ਹਿੰਦੂਤਵੀ ਲੀਡਰਾਂ ਵਿੱਚ ਸ਼ਾਮਲ ਬਲੇਸ਼ ਧਾਨਕਰ ਇੱਕ ਸੀਰੀਅਲ ਰੇਪਿਸਟ ਨਿਕਲਿਆ ਹੈ ਔਰ ਆਸਟ੍ਰੇਲੀਅਨ ਪੁਲਿਸ ਵੱਲੋਂ ਉਸ ਦੇ ਖਿਲਾਫ 5 ਕੋਰੀਅਨ ਮੂਲ ਦੀਆਂ ਔਰਤਾਂ ਨਾਲ ਰੇਪ ਕਰਨ ਦੇ 39 ਦੋਸ਼ ਆਇਦ ਕੀਤੇ ਗਏ ਹਨ। ਸੋ ਇਸ ਕੇਸ ਨੇ ਹਿੰਦੂਤਵੀਆਂ ਦੇ ਅਸਲ ਕਰੈਕਟਰ ਨੂੰ ਜਾਗਜ਼ਾਰ ਕੀਤਾ ਹੈ ਔਰ ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਵੱਲੋਂ ਇਸ ਸੰਬੰਧੀ ਪ੍ਰੈਸ ਰਿਲੀਜ਼ ਜਾਰੀ ਕਰਕੇ ਪੀੜਤਾਂ ਨਾਲ ਹਮਦਰਦੀ ਦਾ ਇੱਕ ਇਜ਼ਹਾਰ ਕੀਤਾ ਗਿਆ ਔਰ ਹਿੰਦੂਤਵੀਆਂ ਦਾ ਜਿਹੜਾ ਕੱਚਾ ਚਿੱਠਾ ਵੀ ਉਹ ਫਰੋਲਿਆ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਕਈ ਵਾਰ ਜਿਹੜਾ ਕੰਟੈਂਟ ਸੈਂਸਿਟਿਵ ਹੁੰਦਾ ਹੈ ਜਾਂ ਜਿਹਦੇ 'ਚ ਵਾਇਲੈਂਸ ਜਾਂ ਅਦਰਵਾਈਜ਼ ਇਸ਼ੂਜ਼ ਡਿਸਕਸ ਹੁੰਦੇ ਨੇ ਉਹਨਾਂ 'ਚ ਪਹਿਲਾਂ ਵਾਰਨਿੰਗ ਆ ਜਾਂਦੀ ਹੈ ਕਿ ਭਾਈ ਕਮਜ਼ੋਰ ਦਿਲ ਵਾਲੇ ਜਾਂ ਅਦਰਵਾਈਜ਼ ਇਸ ਨੂੰ ਨਾ ਦੇਖਣ। ਲੇਕਿਨ ਮੈਂ ਇਹ ਸਮਝਦਾ ਵੀ ਇਹ ਇਸ਼ੂ ਇੰਪੋਰਟੈਂਟ ਵੀ ਹੈ ਕਿਉਂਕਿ ਬਹੁਤ ਵਾਰ ਦੇਖਣਾ ਇਹ ਹੁੰਦਾ ਹੈ ਜਿਵੇਂ ਸਾਡੀਆਂ ਮਾਤਾਵਾਂ ਵਾਲੀ ਜਨਰੇਸ਼ਨ ਜਿਹੜਾ ਹੁਣ ਤਾਂ ਸਭ ਕੁਝ ਕੁੱਕਰਾਂ 'ਚ ਬਣਦਾ ਉਹ ਜਦੋਂ ਦਾਲ ਧਰ ਦਿੰਦੀਆਂ ਸੀ ਔਰ ਦੇਖਣ ਲਈ ਥੱਲੇ ਲੱਕੜਾਂ ਦੀ ਅੱਗ ਬਲ ਰਹੀ ਹੈ ਕਿ ਭਾਈ ਕਿੰਨੀ ਕੁ ਪੱਕੀ ਹੈ ਕਿ ਨਹੀਂ। ਕੜਛੀ ਨਾਲ ਉਹਨਾਂ ਨੇ ਉੱਤੇ ਚੁੱਕ ਕੇ ਇੱਕ ਦਾਣਾ ਜਿਹੜਾ ਉਹਨੂੰ ਫੇਕ ਕੇ ਦੇਖ ਲੈਂਦੀਆਂ ਸੀ ਕਿ ਵੀ ਇਹ ਕਿੰਨਾ ਕੁ ਗਲੀ ਹੈ। ਹੁੰਦਾ ਸੀ ਕਿ ਵੀ ਸਾਰੀ ਤੌੜੀ ਦੇ ਵਿੱਚ ਦਾਲ ਦੀ ਕੀ ਦਸ਼ਾ ਹੋਏਗੀ, ਕਿੰਨੀ ਕੁ ਗਲੀ ਹੈ। ਸੋ ਬਹੁਤ ਵਾਰ ਜਦੋਂ ਤੁਸੀਂ ਕਿਸੇ ਆਈਡੀਓਲੋਜੀ ਦੀ ਗੱਲ ਦੇਖਦੇ ਹੋ ਬੇਸ਼ੱਕ ਇਹ ਵੀ ਠੀਕ ਹੈ ਕਿ ਵੀ ਕਦੇ ਵੀ ਕਿਸੇ ਗੱਲ ਨੂੰ ਜੈਨਰਲਾਈਜ਼ ਨਹੀਂ ਕਰਨਾ ਚਾਹੀਦਾ ਪਰ ਜਿਨ੍ਹਾਂ ਦੇ ਸਿਧਾਂਤ ਦੇ ਵਿੱਚ ਜਿਨ੍ਹਾਂ ਦੇ ਪ੍ਰਿੰਸੀਪਲ ਦੇ ਵਿੱਚ ਔਰ ਜਿਨ੍ਹਾਂ ਦੇ ਕਰੈਕਟਰ ਦੇ ਵਿੱਚ ਜਿਹੜੀਆਂ ਚੀਜ਼ਾਂ ਐਮਬੈਡਡ ਹੁੰਦੀਆਂ ਨੇ ਉਹਨਾਂ ਦੇ ਬੇਸਿਕ ਜੈਨੇਟਿਕਸ ਦਾ ਹਿੱਸਾ ਹੁੰਦੀਆਂ ਨੇ ਉਹਨਾਂ ਨੂੰ ਐਕਸਪੋਜ਼ ਕਰਨਾ ਵੀ ਜਿਹੜਾ ਹੈ ਇਹ ਇੱਕ ਸਚਿਆਰਤਾ ਦਾ ਕੰਮ ਹੁੰਦਾ ਹੈ। ਜਦੋਂ ਅਸੀਂ ਪਹਿਲਾਂ ਤਾਂ ਜੇ ਓਵਰਆਲ ਬ੍ਰਾਹਮਣਵਾਦ ਜਿਸ ਨੂੰ ਅੱਜ ਹਿੰਦੂਤਵਾ ਕਹਿੰਦੇ ਆ ਇਹਨਾਂ ਦੇ ਕਿਰਦਾਰ ਨੂੰ ਦੇਖੀਏ, ਕਰੈਕਟਰ ਨੂੰ ਦੇਖੀਏ, ਮਨੂ ਸਮ੍ਰਿਤੀ ਦੇ ਕਾਨੂੰਨਾਂ ਨੂੰ ਦੇਖੀਏ, ਇਹਨਾਂ ਦੇ ਵਿਹਾਰ ਵਰਤਾਰੇ ਨੂੰ ਦੇਖੀਏ ਤੇ ਫਿਰ ਸੱਚਾਈ, ਇਮਾਨਦਾਰੀ, ਇਖਲਾਕ ਜਿਹਦੇ ਲਈ ਮੋਰੈਲਿਟੀ ਲਫ਼ਜ਼ ਹੁੰਦਾ, ਇੰਟੈਗਰਿਟੀ, ਓਨੈਸਟੀ, ਇਹ ਲਫ਼ਜ਼ ਤਾਂ ਐਗਜ਼ਿਸਟ ਹੀ ਨਹੀਂ ਕਰਦੇ ਇਹਨਾਂ ਦੇ ਕਰੈਕਟਰ 'ਚ। ਔਰ ਉਹਦੇ 'ਚੋਂ ਜੇ ਤੁਸੀਂ ਇਹਨਾਂ ਦਾ ਮੋਟੇ ਸਕ੍ਰਿਪਚਰ ਹੀ ਦੇਖ ਲਓ ਜਿਨ੍ਹਾਂ ਨੂੰ ਇਹ ਬਹੁਤ ਜਿਹੜਾ ਦੈਵਯ ਗ੍ਰੰਥ ਕਹਿੰਦੇ ਨੇ, ਦੇਵ ਬਾਣੀਆਂ ਕਹਿੰਦੇ ਨੇ, ਦੂਸਰੇ ਕਹਿੰਦੇ ਨੇ, ਉਹਦੇ 'ਚ ਤੁਸੀਂ ਈਵਨ ਰਾਮਾਇਣ ਮਹਾਭਾਰਤ ਜਿਹੜੇ ਮੇਨ ਐਪਿਕ ਨੇ ਉਹਨਾਂ ਵੱਲ ਹੀ ਦੇਖੋਗੇ ਤਾਂ ਫਿਰ ਤੁਹਾਨੂੰ ਇਹ ਸਮਝ ਆ ਜਾਏਗੀ ਕਿ ਝੂਠ ਕਿਵੇਂ ਬੋਲਣਾ ਤੇ ਜਦੋਂ ਬੋਲਿਆ ਉਹਨੂੰ ਕਿਵੇਂ ਜਸਟੀਫਾਈ ਕਰਨਾ ਕਿ ਵੀ ਤੁਸੀਂ ਕਿਹੜਾ ਟੈਕਟ ਵਰਤਣਾ ਜਿਹਦੇ 'ਚ ਤੁਸੀਂ ਇਹ ਕਹਿਣਾ ਕਿ ਵੀ ਜਿਹੜਾ ਮੇਨ ਟੈਕਸਟ ਹੈ ਉਹਨੂੰ ਤਾਂ ਅਸੀਂ ਵਾਇਲੇਟ ਨਹੀਂ ਕੀਤਾ। ਜਿਹਨੂੰ ਨਹਿਰੂ ਨੇ ਕਿਹਾ ਸੀ ਕਿ बात ऐसी कीजिए हर बात के 100 पहलू हो कोई पहलू तो रहे बात बदलने के लिए। ਹੁਣ ਜੇ ਤੁਸੀਂ ਇਖਲਾਕ ਦਾ ਲੈਵਲ ਦੇਖਣਾ ਹੈ ਤੇ ਫਿਰ ਇਹਨਾਂ ਦੇ ਹੀ ਵਿਸ਼ਨੂੰ, ਸ਼ਿਵ ਜੀ, ਬ੍ਰਹਮਾ
ਇਹ ਤਿੰਨ ਨੇ ਜਿਨ੍ਹਾਂ ਨੂੰ ਜੋੜਿਆ ਹੋਇਆ ਕਿ ਇੱਕ ਨੇ ਸੰਸਾਰ ਬਣਾਇਆ, ਇੱਕ ਪਾਲਦਾ ਹੈ, ਇੱਕ ਡਿਸਟਰੋਏ ਕਰੇਗਾ। ਅੱਛਾ। ਤੇ ਮੋਰੈਲਿਟੀ ਦਾ ਇਹ ਹਾਲ ਹੈ ਕਿ ਬ੍ਰਹਮਾ ਜਿਹੜਾ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ ਉਸ ਦੀ ਕਹਾਣੀ, ਔਰ ਉਹਦੇ ਤੇ ਇਹਨਾਂ ਨੇ ਬੜੇ ਪ੍ਰਾਈਡ ਨਾਲ ਸੀਰੀਅਲ ਬਣਾਏ ਨੇ ਕਿ ਬਈ ਉਹ ਆਪਣੀ ਬੱਚੀ ਦੇ ਉੱਤੇ ਹੀ ਜਿਹੜਾ ਉਹ ਮੋਹਿਤ ਹੋ ਜਾਂਦਾ ਹੈ ਤੇ ਉਹ ਉਹਦੀ ਜਿਹੜੀ ਹੈ ਆਪਣੀ ਜਾਨ ਬਚਾਉਣ ਲਈ, ਆਪਣੀ ਪੱਤ ਬਚਾਉਣ ਲਈ ਆਪਣੇ ਪਿਓ ਤੋਂ ਭੱਜਦੀ ਫਿਰਦੀ ਆ ਖੱਬੇ ਸੱਜੇ। ਉਹ ਇੱਕ ਮੂੰਹ ਇੱਧਰ ਨੂੰ ਕੱਢ ਲੈਂਦਾ, ਉਹ ਦੂਜੀ ਦਿਸ਼ਾ ਜਾਂਦੇ ਦੂਜਾ ਕੱਢ ਲੈਂਦਾ, ਤੀਜਾ ਫਿਰ ਇਹਨਾਂ ਦਾ ਇੱਕ ਜਿਹੜਾ ਉਹ ਨਿਕਲਦਾ ਉਹਦਾ ਸਿਰ ਵੱਢ ਦਿੰਦਾ ਹੈ ਜਾਂ ਕੀ ਹੁੰਦਾ। ਯਾਨੀ ਇੱਦਾਂ ਦੀਆਂ ਕਹਾਣੀਆਂ ਬੜੇ ਫਖਰ ਦੇ ਨਾਲ, ਔਰ ਇਹੀ ਕਿਰਦਾਰ ਇਹਨਾਂ ਦੇ ਰਿਸ਼ੀਆਂ ਮੁਨੀਆਂ ਦੇ ਨੇ। ਹੁਣ ਜਿਸ ਦਿਆਨੰਦ ਨੂੰ ਬੜਾ ਸਿਰ ਤੇ ਚੁੱਕਿਆ ਆਰੀਆ ਸਮਾਜ ਨੂੰ, ਇੱਕ ਇਹਨਾਂ ਦੀ ਪ੍ਰਥਾ ਜਿਹਨੂੰ ਸਤਿਆਰਥ ਪ੍ਰਕਾਸ਼ ਵੀ ਜਸਟੀਫਾਈ ਕੀਤਾ ਹੋਇਆ ਨਿਯੋਗ, ਉਹਦੇ ਥੱਲੇ ਜਿਹੜਾ ਉਹ ਜੇ ਤੁਸੀਂ ਦੇਖੋ ਤੇ ਉਹ ਮਤਲਬ ਇਮੋਰੈਲਿਟੀ ਜਾਂ ਮੈਂ ਬਿਆਨ ਹੀ ਨਹੀਂ ਕਰ ਸਕਦਾ, ਬਦ ਅਖਲਾਕੀ ਦੀਆਂ ਸਾਰੀਆਂ ਹੱਦਾਂ ਹੀ ਟੱਪ ਜਾਂਦਾ। ਹੁਣ ਆ ਜਿੰਨੇ ਇਹਨਾਂ ਦੇ ਰਿਸ਼ੀ ਮੁਨੀ ਜੰਗਲਾਂ 'ਚ ਦੂਜੇ ਤੀਜੇ ਬੈਠੇ, ਜਦੋਂ ਇਹ ਇਖਲਾਕ ਦਾ ਮੁੱਦਾ ਆਉਂਦਾ ਉਸ ਮਾਮਲੇ ਦੇ ਵਿੱਚ ਤੁਸੀਂ ਇਹਨਾਂ ਦੀਆਂ ਕਹਾਣੀਆਂ 'ਚੋਂ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਬਈ ਕਿਹਦਾ ਕੀ ਕਿਰਦਾਰ ਹੈ। ਔਰ ਇਹਦੇ 'ਚੋਂ ਹੀ ਨਿਕਲੀ ਜਿਹੜੀ ਆਈਡੀਓਲੋਜੀ ਹੈ ਉਹ ਹਿੰਦੂਤਵਾ ਦੇ ਥੱਲੇ, ਉਹ ਤੁਸੀਂ ਇਹਨਾਂ ਦਾ ਕਿਰਦਾਰ ਦੇਖੋ ਤਾਂ ਫਿਰ ਇਹ ਸਮਝ ਆ ਜਾਂਦੀ ਹੈ ਕਿ ਭਾਈ ਇਹਨਾਂ ਦੇ ਲਈ ਕੋਈ ਰਿਸ਼ਤੇ ਦਾ ਮਤਲਬ ਕੋਈ ਪਵਿੱਤਰਤਾ ਨਹੀਂ ਹੈ, ਕੋਈ ਪਾਇਸਨੈਸ ਨਹੀਂ ਹੈ। ਔਰ ਇਹਨਾਂ ਦਾ ਜੇ ਜਸਟਿਸ ਸਿਸਟਮ ਦੇਖਣਾ ਉਹ ਫਿਰ ਸਾਡੇ ਸਾਹਮਣੇ ਜੇ ਹਜ਼ਾਰਾਂ ਬੱਚੀਆਂ ਬੇਪਤ ਹੁੰਦੀਆਂ ਨੇ, ਨਵੰਬਰ 84 'ਚ ਸਿੱਖ ਬੱਚੀਆਂ, ਹਜ਼ਾਰਾਂ ਮੁਸਲਮਾਨ ਬੱਚੀਆਂ ਬੇਪਤ ਹੁੰਦੀਆਂ ਨੇ, ਗੁਜਰਾਤ ਦੇ ਵਿੱਚ 2002 ਦੇ ਵਿੱਚ, ਕੰਧਮੋਲ ਦੇ ਵਿੱਚ, ਉੜੀਸਾ ਦੇ ਵਿੱਚ, ਔਰ ਇਹ ਹੁਣੇ ਹੀ ਜਿਹੜਾ ਬਿਲਕਿਸ ਬਾਨੋ ਕੇਸ ਨੂੰ ਲੈ ਕੇ ਦੁਨੀਆ ਭਰ 'ਚ ਹੈ ਕਿ ਭਾਈ ਕਿਵੇਂ ਕ੍ਰਿਮੀਨਲ ਜਿਹੜੇ ਨੇ ਇਸ ਕਿਸਮ ਦੀ ਕਰਤੂਤ ਕਰਕੇ ਨਿਕਲਦੇ ਨੇ, ਉਹਨਾਂ ਦੇ ਗਲਾਂ 'ਚ ਹਾਰ ਪਾਏ ਜਾਂਦੇ ਨੇ ਔਰ ਉਹਨਾਂ ਨੂੰ ਸੈਲੀਬ੍ਰੇਟ ਕੀਤਾ। ਐਵੇਂ ਨਹੀਂ ਦੁਨੀਆ 'ਚ ਇੰਡੀਆ ਨੂੰ ਰੇਪ ਕੈਪੀਟਲ ਆਫ ਦਾ ਵਰਲਡ ਔਰ ਦੂਜੇ ਔਰ ਇਸ ਕਿਸਮ ਦੀਆਂ ਕਰਤੂਤਾਂ ਕਰਨ ਵਾਲਿਆਂ ਨੂੰ ਜਿਹੜਾ ਉਹ ਪ੍ਰਾਈਡ ਦਿੱਤਾ ਜਾਂਦਾ ਹੈ। ਬਿਲਕੁਲ ਉਹ ਇੱਕ ਕੇਸ ਨਹੀਂ ਹੈ, ਮਲਟੀਪਲ, ਪਰ ਕਿਉਂਕਿ ਇਸ਼ੂ ਇਹ ਆਸਟ੍ਰੇਲੀਆ ਨਾਲ ਤਾਲੁਕ ਰੱਖਦਾ ਹੈ। ਔਰ ਆਸਟ੍ਰੇਲੀਆ 'ਚ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਇੱਕ ਪਾਸੇ ਸਾਡੀ ਖਾਲਿਸਤਾਨ ਦੀ ਸਟਰਗਲ ਜਿਹੜੀ ਹੈ ਉਹ ਅਮਰੀਕਾ, ਕੈਨੇਡਾ, ਯੂਕੇ ਤੋਂ ਬਾਅਦ ਵੱਡੇ ਰਡਾਰ ਤੇ ਹੈ, ਰੈਫਰੈਂਡਮ 19 ਨੂੰ ਹੋਣ ਜਾ ਰਿਹਾ, ਔਰ ਪਿਛਲੇ ਪੀਰੀਅਡ 'ਚ ਕਿਵੇਂ ਉਹਨਾਂ ਨੇ ਸਮੁੱਚੀ ਸਿੱਖ ਕੌਮ ਨੂੰ ਡੈਨੀਗ੍ਰੇਡ ਕਰਨ ਵਾਲਾ ਉਹ ਹਿੰਦੂਤਵਾ, ਇਹਨਾਂ ਦੀ ਕੌਂਸਲ ਹੋਏ, ਉਹਨਾਂ ਦੀਆਂ ਦੂਸਰੀਆਂ ਬਾਡੀਜ਼ ਹੋਣ, ਕੌਂਸਲੇਟ ਹੋਣ, ਉਹ ਲੱਗੇ ਹੋਏ ਸੀ ਆਪਣੇ ਕੰਮ ਕਰਨ। ਪਰ ਜਿਵੇਂ ਅਕਸਰ ਪੰਜਾਬ ਦੇ ਵਿੱਚ ਹੀ ਐਕਸਪ੍ਰੈਸ਼ਨ ਹੈ ਕਿ ਰੱਬ ਦੀ ਲਾਠੀ ਵੱਜਦੀ ਜ਼ਰੂਰ ਹੈ, ਉਹਦੀ ਭਾਵੇਂ ਆਵਾਜ਼ ਨਹੀਂ ਹੁੰਦੀ ਪਰ ਵੱਜਦੀ ਜ਼ਰੂਰ ਹੈ। ਇੱਥੇ ਤਾਂ ਜਿਹੜੀ ਲਾਠੀ ਰੱਬ ਦੀ ਵੱਜੀ, ਉਹਨੇ ਤਾਂ ਵੱਜਣ ਵਾਲਿਆਂ ਦੇ ਤਾਂ ਚੀਕਾਂ ਪਈਆਂ ਹੀ ਪਈਆਂ, ਆਲੇ ਦੁਆਲੇ ਵਾਲਿਆਂ ਦੀਆਂ ਵੀ ਅੱਖਾਂ ਖੁੱਲ ਗਈਆਂ ਕਿ ਵੀ ਇਹ ਇਸ ਲੈਵਲ ਦੇ ਕ੍ਰਿਮੀਨਲ ਨੇ। ਔਰ ਇਹ ਜਿਹੜੀ ਖਬਰ ਜਿਹੜੀ ਕਿ ਉਹਨਾਂ ਦੇ ਪ੍ਰਮੁੱਖ ਨਿਊਜ਼ਪੇਪਰਸ ਨੂੰ ਵੀ ਕੈਰੀ ਕਰਨੀ ਪਈ ਔਰ ਹੈ ਹੀ ਇਸ ਕਿਸਮ ਦੀ। ਔਰ ਇਹ ਜਦੋਂ ਹੁਣ 39 ਚਾਰਜ ਜਿਹੜੇ ਇਹਨਾਂ ਦੇ ਲੀਡਰ ਦੇ ਖਿਲਾਫ ਆਏ ਜਾਂ ਦੂਜੇ ਜੂਰੀ 'ਚ ਉਹਦੀ ਪੁਲਿਸ ਨੇ ਚਲਾਨ ਪੇਸ਼ ਕੀਤਾ, ਔਰ ਜੂਰੀ ਜਦੋਂ 2 ਵਾਰ ਜੂਰੀ ਉੱਠ ਕੇ ਚਲੇ ਗਈ ਕਿਉਂਕਿ ਜਦੋਂ ਉਹ ਉਸ ਦੀਆਂ ਵੀਡੀਓਜ਼ ਦਿਖਾ ਰਹੇ ਨੇ ਤੇ ਉਹ ਉਹਨੂੰ ਸਟੈਂਡ ਨਹੀਂ ਕਰ ਸਕਦੇ। ਔਰ ਕਹਾਣੀ ਜਿਹੜੀ ਸਪਸ਼ਟ ਹੈ ਕਿ ਕਿਵੇਂ ਬੀਜੇਪੀ ਦਾ ਇੱਕ ਵੱਡਾ ਆਗੂ ਆਸਟ੍ਰੇਲੀਆ ਦਾ RSS ਨਾਲ ਸੰਬੰਧਿਤ ਔਰ ਜਿਹੜੀ ਹਿੰਦੂਤਵੀ ਕੌਂਸਲ ਹੈ ਉਸ ਦਾ ਨਾਲ ਵੀ ਜੁੜਿਆ ਹੋਇਆ ਬੰਦਾ, ਉਸ ਨੇ ਕਿਵੇਂ ਆਪਣੀ ਪੋਜੀਸ਼ਨ ਦਾ ਫਾਇਦਾ ਉਠਾਉਂਦਿਆਂ ਇੱਕ ਫੇਕ ਕਿਸਮ ਦੀ ਐਡਵਰਟਾਈਜ਼ਮੈਂਟ ਲਾ ਕੇ ਕੋਰੀਅਨ ਔਰਤਾਂ ਨੂੰ, ਜਿਨ੍ਹਾਂ 'ਚ 5 ਔਰਤਾਂ ਦੇ ਨਾਲ ਕਿਸ ਕਿਸਮ ਦਾ ਜਬਰ ਜਨਾਹ ਕੀਤਾ ਗਿਆ, ਉਹਨਾਂ ਨੂੰ ਨੀਂਦ ਵਾਲੀਆਂ ਡਰੱਗਸ ਦੇ ਕੇ ਫਿਰ ਉਹਨਾਂ ਦੀ ਵੀਡੀਓ ਬਣਾ ਲੈਣੀ। ਔਰ ਕਿੰਨੇ 39 ਚਾਰਜ ਇਸ ਬੰਦੇ ਦੇ ਉੱਤੇ ਜਿਹੜੇ ਲਾਏ ਗਏ ਨੇ, ਜਿਸ ਦੇ ਕਿਉਂਕਿ ਉਹਦਾ ਕੰਪਿਊਟਰ 'ਚੋਂ ਜਿਹੜਾ ਉਹ ਸਾਰੇ ਰਿਕਾਰਡ ਵੀ ਮਿਲ ਗਏ। ਔਰ ਜ਼ਾਹਰ ਹੈ ਪਹਿਲਾਂ ਤਾਂ 2 ਬੀਬੀਆਂ ਨੇ ਕੰਪਲੇਨ ਨੌਕਰੀ ਦੇਣ ਦੇ ਬਹਾਨੇ ਐਡਵਰਟਾਈਜ਼ਮੈਂਟ ਕਰਨੀ ਕਿ ਜੀ ਸਾਨੂੰ ਕੋਰੀਅਨ ਜਿਹੜੀਆਂ ਨੇ ਕੋਰੀਆ ਦੇ ਓਰੀਐਂਟਲ ਵੂਮਨ ਕਿ ਉਹ ਕੋਰੀਅਨ ਜ਼ਬਾਨ ਤੋਂ ਅੰਗਰੇਜ਼ੀ 'ਚ ਔਰ ਅੰਗਰੇਜ਼ੀ ਤੋਂ ਟਰਾਂਸਲੇਟ ਕਰਨ ਲਈ ਚਾਹੀਦੇ ਨੇ। ਉਹਨਾਂ ਨੂੰ ਫਿਰ ਬੜੀ ਚਲਾਕੀ ਦੇ ਨਾਲ ਉਸਨੇ ਡਿਨਰ ਕਰਾ ਕੇ ਆਪਣੇ ਅਪਾਰਟਮੈਂਟ 'ਚ ਲੈ ਜਾਣਾ ਔਰ ਉਹਨਾਂ ਦੇ ਨਾਲ ਜ਼ਬਰ ਜਨਾਹ ਕਰਨਾ। ਔਰ ਇਹ ਜਿਹੜਾ ਬਲੇਸ਼ ਧਾਨਕਰ ਨਾਂ ਦਾ ਬੰਦਾ, ਇਹ ਓਵਰਸੀਜ਼ ਫਰੈਂਡਸ ਆਫ BJP ਦਾ ਵੱਡਾ ਆਗੂ ਰਿਹਾ 2014 ਦੇ ਪੀਰੀਅਡ 'ਚ,
ਜਦੋਂ ਮੋਦੀ ਆਸਟ੍ਰੇਲੀਆ ਦੇ ਵਿੱਚ ਆਇਆ 2016 'ਚ ਸ਼ਾਇਦ, ਉਦੋਂ ਵੀ ਮੇਨ ਉਹਦੇ ਸਾਰੇ ਦੌਰੇ ਨੂੰ ਆਰਗੇਨਾਈਜ਼ ਕਰਨ ਵਾਲਾ ਵੀ ਇਹ, ਔਰ ਜਿਹੜਾ ਇਸ ਸਾਰੇ ਪੀਰੀਅਡ ਦੇ ਵਿੱਚ ਇਹ ਹਿੰਦੂ ਕੌਂਸਲ ਆਫ ਆਸਟ੍ਰੇਲੀਆ ਦਾ ਐਸੋਸੀਏਟ ਤੇ ਪ੍ਰੋਮੀਨੈਂਟ ਲੀਡਰ ਰਿਹਾ। ਔਰ ਇਕੱਲਾ ਇਹੀ ਨਹੀਂ ਹੈ, ਹਿੰਦੂ ਧਰਮ ਨੂੰ ਮਲਟੀਪਲ ਜਿਹੜਾ ਮਲਟੀ ਫੇਥ ਜਾਂ ਇੰਟਰਫੇਥ ਨੂੰ ਕਹਿੰਦੇ ਨੇ, ਇਕੱਠਾਂ ਦੇ ਵਿੱਚ ਵੀ ਰਿਪਰੈਜ਼ੈਂਟ ਕਰਦਾ ਰਿਹਾ ਧਰਮੀ ਬੰਦਾ ਬਣ ਕੇ। ਔਰ ਇਧਰ ਹਿੰਦੂਤਵਾ ਦਾ ਏਜੰਡਾ, RSS BJP, ਔਰ ਇਸ ਦੀਆਂ ਖਬਰਾਂ ਦਾ ਜਿਹੜੀ ਮੈਂ ਡਿਟੇਲ 'ਚ ਤਾਂ ਨਹੀਂ ਜਾਵਾਂਗਾ, ਜਿਹੜੀਆਂ ਹੈਡਲਾਈਨਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਔਰ ਇਹ ਜਿਵੇਂ ਇੱਕ ਦੀ ਹੈਡਲਾਈਨ ਹੈ, ex-ABC data viz is accused of luring 5 young women to his apartment with fake job ads where he drugged them with stin locks and raped them, allegedly keeping a ledger of his victim. Accused serial rapist Balesh Tanakar is on trial facing 39 charges. Court told he filmed the rapes of unconscious women on camera hidden in clock, allegedly kept a ledger detailing his victim and if he got to 4th base. ਕਿ ਸੀਰੀਅਲ ਕਿਲਰ ਉਹਨਾਂ ਨੂੰ ਡਰੱਗ ਕਰਕੇ ਉਹਨਾਂ ਦੇ ਨਾਲ ਡਰੱਗੀ ਬਣਾ ਜਿਹੜਾ ਉਹ ਜਦੋਂ ਬੇਸੁੱਧ ਹੋ ਜਾਂਦੀਆਂ ਸੀ ਉਹਨਾਂ ਨਾਲ ਰੇਪ ਕਰਨਾ, ਫਿਰ ਉਸ ਨੂੰ ਈਵਨ ਕੈਮਰੇ 'ਚ ਵੀ ਰਿਕਾਰਡ ਕਰਨਾ। ਔਰ ਇਸੇ ਤਰ੍ਹਾਂ ਅਸੀਂ ਇੱਕ ਹੋਰ ਜਿਹੜੀ ਹੈ ਉਹ ਹੈਡਲਾਈਨ ਤੋਂ ਅੰਦਾਜ਼ਾ ਹੋ ਸਕਦਾ ਹੈ ਕਿ ਭਾਈ ਇਹਨਾਂ ਦਾ ਕਿਸ ਲੈਵਲ ਦਾ ਇਹ ਕ੍ਰਿਮੀਨਲ ਇਹ ਕਲਾਸ ਹੈ ਔਰ ਕਿਸ ਹੱਦ ਤੱਕ ਜਾ ਕੇ ਇਹਨਾਂ ਨੇ ਉੱਥੇ ਹਿੰਦੂਤਵਾ ਦੇ ਥੱਲੇ ਆਪਣਾ ਸਿੱਖਾਂ ਦੇ ਉੱਤੇ ਸਾਰਾ ਕੁਝ ਮੜਿਆ ਹੋਇਆ ਸੀ, ਪਰ ਇਹ ਹੌਲੀ ਐਕਸਪੋਜ਼ ਹੋਏ ਨੇ। ਔਰ ਇਹ ਪੂਰੀ ਡਿਟੇਲ 3-4 ਪੇਜਸ ਦੀ ਖਬਰ ਹੈ ਕਿ ਭਾਈ ਕਿਵੇਂ ਜਦੋਂ ਕੋਰਟ ਨੇ ਦੇਖਿਆ ਔਰ ਜੂਰੀ ਕਿਵੇਂ ਬਾਰ-ਬਾਰ ਉੱਠ ਕੇ ਜਾਂਦੀ ਰਹੀ। ਔਰ ਇਹ ਉਹਨਾਂ ਦਾ ਕਿ ਭਾਈ ਉਹਨਾਂ ਨੇ ਕਿਵੇਂ ਡਰੱਗ ਕਰਕੇ ਉਹਨਾਂ ਸਾਰਿਆਂ ਦੇ ਨਾਲ, ਮੈਨੂੰ ਹੁਣ ਇੱਕ ਹੋਰ ਸਟੋਰੀ ਸੀ ਉਹ ਨਜ਼ਰ ਨਹੀਂ ਆ ਰਹੀ ਕਿਉਂਕਿ ਇੰਨੇ ਕਾਗਜ਼ਾਂ ਦਾ ਵੀ ਖਲਾਰਾ ਪਾਇਆ ਹੁੰਦਾ, ਬਟ ਐਨੀਵੇ। ਔਰ ਇਸ ਦੇ ਉੱਤੇ ਉਹਨਾਂ ਨੇ, ਕਿਉਂਕਿ ਇੱਕ ਮੈਂ ਸਮਝਦਾ ਵੀ ਗੋਡ ਸੈਂਟ ਓਪਰਚੁਨਿਟੀ ਵੀ ਹੈ। ਓਪਰਚੁਨਿਟੀ ਇਸ ਲਈ ਨਹੀਂ ਉਹਨਾਂ ਵਿਚਾਰੀਆਂ ਦੇ ਨਾਲ ਜਾਂ ਹੋਇਆ, ਉਹ ਤਾਂ ਸਾਰੀ ਜ਼ਿੰਦਗੀ ਔਰ ਦੂਸਰਾ ਉਸ ਦੇ ਪ੍ਰਭਾਵਾਂ ਤੋਂ ਨਿਕਲ ਨਹੀਂ ਪਾਉਣਗੀਆਂ ਔਰ ਸਾਡੀ ਹਮਦਰਦੀ ਹੈ। ਲੇਕਿਨ ਇਹ ਆਪਣੇ ਆਪ ਦੇ ਵਿੱਚ ਹਿੰਦੂਤਵਾ ਕਰੈਕਟਰ ਨੂੰ ਐਕਸਪੋਜ਼ ਕਰਦਾ ਹੈ। ਔਰ ਇਸ ਦੇ ਉੱਤੇ ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਨੇ ਫੌਰਨ ਬੜੀ ਡਿਟੇਲਡ ਪ੍ਰੈਸ ਰਿਲੀਜ਼ ਵੀ ਕੱਢੀ ਔਰ ਉਹਦੇ ਥੱਲੇ ਉਹਨਾਂ ਨੇ ਇਹਨਾਂ ਦੀਆਂ ਕਰਤੂਤਾਂ, ਕਿਉਂਕਿ ਇਹ ਫਿਰ ਸਾਰਾ ਕੁਝ ਹੀ ਨਾਲ ਜੁੜ ਜਾਂਦਾ ਹੈ ਕਿ ਭਾਈ ਇਹਨਾਂ ਨੇ ਬਿਲਕਿਸ ਬਾਨੋ ਕੇਸ, ਨਵੰਬਰ 84, ਇਹਨਾਂ ਦਾ ਕ੍ਰਿਮੀਨਲ ਰੈਕਡ, ਔਰ ਉਹਨਾਂ ਨੇ 27 ਹਵਾਲੇ ਇਸ ਪ੍ਰੈਸ ਰਿਲੀਜ਼ ਦੇ ਵਿੱਚ ਜਿਹੜੇ ਨੇ ਲਿੰਕ ਦਿੱਤੇ ਨੇ ਸਟੋਰੀਜ਼ ਦੇ। ਔਰ ਇਸ ਦਾ ਉਹਨਾਂ ਨੇ ਹੈਡਿੰਗ ਹੀ ਦਿੱਤਾ ਹੈ, ਲੈਟਰ ਆਫ ਸਪੋਰਟ ਐਂਡ ਕੰਡੈਮਨੇਸ਼ਨ ਆਫ ਬਲੇਸ਼ ਧਾਨਕਰ BJP ਰੇਪਿਸਟ ਇਨ ਆਸਟ੍ਰੇਲੀਆ, ਕਿ ਭਾਈ ਅਸੀਂ ਪੀੜਤਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ ਔਰ ਇਹ BJP ਦੀਆਂ ਕੀ ਕਰਤੂਤਾਂ ਨੇ ਇਸ ਦੇ ਉੱਤੇ ਉਹਨਾਂ ਨੇ ਬੜੀ ਡਿਟੇਲ ਦੇ ਵਿੱਚ ਜਿਹੜੀ ਹੈ ਉਹ ਮੈਂ ਹੁਣ ਵਕਤ ਦੇਖ ਰਿਹਾ ਮੈਂ ਸਾਂਝਾ ਨਹੀਂ ਕਰ ਸਕਾਂਗਾ ਸਾਰੀ ਪ੍ਰੈਸ ਰਿਲੀਜ਼, ਪਰ ਇਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਟੁਡੇ ਦਾ ਥਾਟਸ ਐਂਡ ਪ੍ਰੇਅਰਸ of the Sikh community of Australia are with those women who were subjected to the wrath of Balesh Tankar's rape charges inspired by BJP-led Hindutva ideology, and we highly appreciate and applaud the efforts of the state police of NSW and Australian security and intelligence agency to successfully collect evidence and apprehend Balesh Tankar and summon him to the district court of Sydney. ਪੀੜਤਾਂ ਦੇ ਨਾਲ ਹਮਦਰਦੀ, ਪੁਲਿਸ ਔਰ ਸਿਕਿਉਰਿਟੀ ਦਸਤਿਆਂ ਦੀ ਸਿਫਤ, ਔਰ ਫਿਰ ਉਹਨਾਂ ਨੇ ਪੂਰੀ ਡਿਟੇਲ ਦਿੱਤੀ ਹੈ ਕਿ ਭਾਈ ਇਹ ਕੀ ਕਰਦੇ ਰਹੇ। ਉਹਨਾਂ ਨੇ ਕਿਹਾ ਵੀ ਇਹੀ ਜਿਹੜੀ ਹੈ ਅਸੀਂ ਸਿੱਖ ਕਮਿਊਨਿਟੀ ਆਸਟ੍ਰੇਲੀਆ ਦੀ ਇਹਨਾਂ ਦੀ ਬੀਬੀਆਂ ਦੀ ਪੇਨ, ਟਰਾਮਾ ਇਸ ਨੂੰ ਮਹਿਸੂਸ ਕਰ ਸਕਦੇ ਹਾਂ, ਕਿਉਂਕਿ ਅਸੀਂ ਵੀ ਸਾਡੀਆਂ ਬੀਬੀਆਂ ਬੱਚੀਆਂ ਨੇ ਵੀ ਨਵੰਬਰ 84 ਦੇ ਵਿੱਚ ਇਸ ਕਿਸਮ ਦੀ ਪੀੜ ਔਰ ਟਰਾਮਾ ਇਹਨਾਂ ਹਿੰਦੂਤਵੀ ਗੂੰਜ ਦੇ ਹੱਥਾਂ 'ਚ ਹੰਡਾਇਆ ਔਰ 38-39 ਸਾਲ ਬੀਤਣ ਬਾਅਦ ਵੀ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਨੇ। ਔਰ ਘੱਟੋ ਘੱਟ ਆਸਟ੍ਰੇਲੀਅਨ ਸੁਸਾਇਟੀ ਜਾਂ ਉਹਨਾਂ ਦਾ ਇਹ ਸਿਸਟਮ ਜਿਨ੍ਹਾਂ ਨੇ ਉਹਨਾਂ ਨੂੰ ਜਿਹੜਾ ਉਹ ਪ੍ਰੋਪਰ ਇਨਵੈਸਟੀਗੇਟ ਕੀਤਾ ਔਰ ਚਾਰਜਿਸ ਲਾਏ ਔਰ ਉਹਨਾਂ ਨੂੰ ਕਾਨੂੰਨ ਦੇ ਹਵਾਲੇ ਕੀਤਾ ਔਰ ਇਹ ਸਾਰੇ ਦੇ ਨਾਲ ਨਾਲ ਉਹਨਾਂ ਨੇ ਹੋਰ ਵੀ ਫਿਰ ਵਿਸ਼ਾਲ ਯੂਥ ਜਿਹੜਾ ਹਿੰਦੂਤਵੀ ਇੰਸਪਾਇਰਡ
ਸੀ ਕਿਸਾਨ ਮੂਵਮੈਂਟ ਦੇ ਵੇਲੇ ਜਿਹਨੇ ਖਰਾਬਾ ਕੀਤਾ ਸੀ, ਬਾਅਦ 'ਚ ਡਿਪੋਰਟ ਹੋਇਆ ਸੀ, ਉਹਦਾ ਹਵਾਲਾ ਦਿੱਤਾ ਹੈ ਕਿ ਭਾਈ ਕਿਵੇਂ ਉਸ ਹਿੰਦੂਤਵੀ ਗੂਨ ਨੂੰ ਬੀਜੇਪੀ ਵਾਲਿਆਂ ਨੇ ਖੱਟੜ ਦੇ ਹਰਿਆਣੇ ਦੇ ਵਿੱਚ ਕਿਵੇਂ ਹੀਰੋਜ਼ ਵੈਲਕਮ ਦਿੱਤੀ। ਔਰ ਇਸੇ ਤਰ੍ਹਾਂ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਇਹ ਕੋਈ ਬਲੇਸ਼ ਧਾਨਕਰ ਕੋਈ ਮਾੜਾ ਮੋਟਾ ਬੰਦਾ ਨਹੀਂ ਹੈ, ਇਹ ਮੈਂਬਰ ਹੈ, ਫਾਊਂਡਿੰਗ ਮੈਂਬਰ ਆਫ ਓਵਰਸੀਜ਼ ਫਰੈਂਡਸ ਆਫ ਬੀਜੇਪੀ ਆਸਟ੍ਰੇਲੀਆ, ਜਿਹੜੀ ਕਿ ਸਪਟੈਂਬਰ 2013 ਦੇ ਵਿੱਚ 13-14 'ਚ ਹੋਂਦ 'ਚ ਆਈ ਸੀ। ਔਰ ਇਹ ਨਾਜ਼ੀ ਲਾਈਕ ਫਾਸ਼ਿਸਟ ਉਹਨਾਂ ਦੀ ਆਰਗੇਨਾਈਜੇਸ਼ਨ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਦੋਂ ਮੋਦੀ ਇੱਥੇ ਆਇਆ 2014 ਦੇ ਵਿੱਚ, ਤੇ ਬਲੇਸ਼ ਧਾਨਕਰ ਜਿਹੜਾ ਇਹ ਮੇਨ ਜਿਹੜਾ ਉਸ ਦਾ ਨੂੰ ਆਨਰ ਕਰਨ ਵਾਲਿਆਂ ਦਾ ਜਿਹੜਾ ਫੰਕਸ਼ਨ ਸੀ ਉਹਦਾ ਮੇਨ ਇੰਚਾਰਜ ਸੀ, ਔਰ ਬੁੱਚਰ ਆਫ ਗੁਜਰਾਤ ਨੂੰ ਆਨਰ ਕੀਤਾ ਗਿਆ। ਔਰ ਇਸੇ ਤਰ੍ਹਾਂ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਪ੍ਰੋਮੀਨੈਂਟ ਹਿੰਦੂ ਪਰਸਨੈਲਿਟੀ ਹੋਣ ਦੇ ਨਾਤੇ ਹਿੰਦੂ ਕੌਂਸਲ ਆਫ ਆਸਟ੍ਰੇਲੀਆ ਦਾ ਵੀ ਇਹ ਪ੍ਰੋਮੀਨੈਂਟ ਸਪੋਕਸਮੈਨ ਸੀ, ਔਰ ਹਿੰਦੂ ਆਈਡੀਓਲੋਜੀ ਨੂੰ ਇਹ ਰਿਪਰੈਜ਼ੈਂਟ ਕਰਦਾ ਰਿਹਾ ਇੰਟਰਫੇਥ ਮੀਟਿੰਗਸ ਦੇ ਵਿੱਚ ਯੂਨੀਵਰਸਿਟੀ ਆਫ ਸਿਡਨੀ 'ਚ ਔਰ ਸਿਡਨੀ ਹਾਰਬਰ ਬ੍ਰਿਜ ਕਲਾਈਮ 2015 'ਚ, ਔਰ ਹਿੰਦੂਤਵਾ ਐਕਸਟੈਂਸ਼ਨਸ ਵਾਇਆ ਦੇਅਰ ਯੈਲੋ ਰੈਗ ਪ੍ਰੈਸ ਐਪਰੇਟਸ, ਔਰ ਈਵਨ ਕਿਵੇਂ ABC ਨਿਊਜ਼ ਔਰ ਦੂਸਰਿਆਂ ਜਿੱਥੇ ਕਿ ਇਹਨੂੰ ਡਾਟਾਬੇਸ ਦੇ ਤੌਰ ਤੇ ਜਾਣਿਆ ਜਾਂਦਾ ਹੈ, ਇਸ ਦਾ ਕੀ ਰੋਲ ਰਿਹਾ ਹੈ। ਔਰ ਜਿਹੜੀ ਦੂਸਰੀ ਸਟੋਰੀ ਜਿਹੜੀ ਟ੍ਰੈਂਡਿੰਗ ਸੀ ਉਹ ਇਹੀ ਹੈਡਲਾਈਨ ਸੀ, Indian origin man drugged, raped and filmed Korean women in Australia. Police reveal shocking details. According to report, Balesh Tankar used a fake job advertisement to trap women. Here is what we know so far about the chilling case. So, a Mirror Now, Sydney Times, Sydney News, ਬਹੁਤ ਸਾਰਿਆਂ ਦਾ। ਸੋ ਅਸੀਂ ਹੋਰ ਵੀ ਡਿਟੇਲਸ ਨੇ ਬੜੀਆਂ ਗ੍ਰਾਫਿਕ, ਉਹਦੇ 'ਚ ਮੈਂ ਨਹੀਂ ਜਾਵਾਂਗਾ, ਲੇਕਿਨ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਲੈਵਲ ਦੇ ਲੋਕ, ਕਿਉਂਕਿ ਇਹਨਾਂ ਦੀ ਉੱਪਰ ਤੱਕ ਚੇਨ ਹੀ ਇਹੀ ਹੈ, ਔਰ ਇਹ ਇੱਕ ਦੂਸਰੇ ਨੂੰ ਪ੍ਰੋਟੈਕਟ ਹੀ ਨਹੀਂ ਕਰਦੇ। ਇਹਦੇ ਬਾਵਜੂਦ ਐਜ਼ ਲੌਂਗ ਐਜ਼ ਉਹਨਾਂ ਦਾ ਹਿੰਦੂਤਵਾ ਦਾ ਏਜੰਡਾ ਫੁੱਲਫਿਲ ਹੋ ਰਿਹਾ ਹੈ, ਇਖਲਾਕ ਨਾਂ ਦੀ ਕੋਈ ਚੀਜ਼ ਜਿਹੜੀ ਹੈ ਉਹ ਸਾਹਮਣੇ ਨਹੀਂ। ਔਰ ਅਸੀਂ ਮੁਬਾਰਕਬਾਦ ਦਿੰਦੇ ਹਾਂ ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਨੂੰ ਕਿ ਉਹਨਾਂ ਨੇ ਪ੍ਰੌਂਪਟ ਰਿਸਪੌਂਸ ਦਿੱਤਾ ਹੈ ਇਸ ਦੇ ਉੱਤੇ। ਔਰ ਬਾਕੀ ਵੀ ਅਸੀਂ ਸਿੱਖ ਸੰਸਥਾਵਾਂ ਨੂੰ, ਸਿੱਖ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ ਨੂੰ ਕਹਾਂਗੇ ਕਿ ਬਜਾਏ ਕਿ ਡਿਫੈਂਸਿਵ ਹੋਣ ਦੇ, ਜਦੋਂ ਇਹ ਸਿੱਖਾਂ ਨੂੰ ਦਹਿਸ਼ਤਗਰਦ ਕਹਿੰਦੇ ਨੇ, ਪੀਸਫੁਲ ਰੈਫਰੈਂਡਮ ਨੂੰ ਲੈ ਕੇ ਜਿਸ ਕਿਸਮ ਦਾ ਇਹਨਾਂ ਨੇ ਮੈਲਬਰਨ ਦੇ ਵਿੱਚ ਮਾਹੌਲ ਸਿਰਜਿਆ, ਹੁਣ ਬ੍ਰਿਸਬੇਨ ਦੇ ਵਿੱਚ ਵੀ ਉਹਦੇ 'ਚ ਵੀ ਇੱਕ ਖਬਰ ਲਾਈ ਹੋਈ ਹੈ ਕਿ ਮਹਾਂ ਸ਼ਿਵਰਾਤਰੀ ਨਵਰਾਤਰੇ ਚੱਲ ਰਹੇ ਨੇ, ਇੱਕ ਫੇਰ ਫਲਾਣਾ ਗੁਰੂ ਉਪਦੇਸ਼ ਸਿੰਘ ਨੇ ਕਾਲ ਕਰਕੇ ਕਿਹਾ ਖਾਲਿਸਤਾਨ ਜ਼ਿੰਦਾਬਾਦ ਕਰੋ, ਨਹੀਂ, ਔਰ ਇਸ ਖਬਰ ਨੂੰ ਸਿਰਫ ਲਾ ਕੇ ਨਾਲ ਦੀ ਨਾਲ ਉਹ ਦੌੜ ਗਏ ਕਿ ਜੀ ਉਹਨੂੰ ਅਸੀਂ ਜਿਹੜਾ ਉਹ ਕਾਨੂੰਨ ਆਪਣਾ ਜਿਹੜਾ ਉਹ ਲਏਗਾ ਪਾਸਾ ਦੂਜੇ। ਪਰ ਮੈਂ ਸਮਝਦਾ ਵੀ ਸ਼ੁੱਡ ਕੀਪ ਔਨ ਰਬਿੰਗ ਦਿਸ ਸਟੋਰੀ। ਇਹਦੇ ਤੇ ਲੋਕਾਂ ਨੂੰ ਜਿਹੜੇ ਉੱਥੇ ਲਾਅ ਮੇਕਰ, ਓਪੀਨੀਅਨ ਮੇਕਰ, ਡਿਸੀਜਨ ਮੇਕਰ ਨੇ, ਉਹਨਾਂ ਨੂੰ, ਆਮ ਲੋਕਾਂ ਨੂੰ ਵੀ ਜਾਗਰਤ ਕਰੀਏ ਕਿ ਭਾਈ ਇਸ ਕਿਸਮ ਦੇ ਖੁੰਖਾਰ ਦਰਿੰਦੇ ਨੇ ਔਰ ਇਹਨਾਂ ਤੋਂ ਬਚ ਕੇ ਰਹਿਣ ਦੀ ਲੋੜ ਹੈ। ਇਹ ਜਿਸ ਕਿਸਮ ਦਾ ਗੰਦ ਇਹਨਾਂ ਨੇ ਉੱਥੇ ਬ੍ਰਾਹਮਣ ਡੋਮੀਨੇਟਡ ਸੁਸਾਇਟੀ 'ਚ ਪਾਇਆ ਹੋਇਆ ਸੀ, ਉਹ ਗੰਦ ਇੱਥੇ ਵੀ ਲੈ ਕੇ ਆਏ ਨੇ, ਔਰ ਕਿਸ ਤਰੀਕੇ ਨਾਲ ਜਿਹੜਾ ਉਸ ਦਾ ਜਿਹੜਾ ਸ਼ਿਕਾਰ ਆਮ ਲੋਕ ਹੋਏ ਨੇ, ਔਰ ਉਹ ਵਿਚਾਰੀਆਂ ਬੱਚੀਆਂ ਜਿਨ੍ਹਾਂ ਨੂੰ ਉਹ ਕਿਹਨਾਂ ਹਾਲਾਤਾਂ 'ਚ ਨਿਕਲੀਆਂ। ਹੁਣ ਕੋਰੀਅਨ ਮੂਲ ਦਾ ਮਤਲਬ ਉਹੀ ਪਹਿਲੀ ਜਨਰੇਸ਼ਨ ਸਟਰਗਲ ਕਰਨ ਲਈ ਆਪਣੇ ਘਰਾਂ ਤੋਂ ਆਈਆਂ, ਔਰ ਇਸ ਕਿਸਮ ਦਾ ਦਰਿੰਦਾ ਜਿਹੜਾ ਹੈ, ਹਿੰਦੂਤਵੀ ਦਰਿੰਦਾ, ਉਸ ਦਾ ਸ਼ਿਕਾਰ ਹੋਈਆਂ। ਉਹਨਾਂ ਦੇ ਨਾਲ ਅਸੀਂ ਹਮਦਰਦੀ ਦੇ ਲਫ਼ਜ਼ ਕਹਿ ਸਕਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।